ਹੈਲੋ ਆਦਾਬ ਐਂਡ ਸਤਿ ਸ਼੍ਰੀ ਅਕਾਲ। ਇੰਡੋਜ਼ ਟੀਵੀ ਦੇ ਪਿਆਰੇ ਦਰਸ਼ਕਾਂ ਦਾ ਯਾਨੀ ਮੇਰੇ ਸ਼ੈਫ ਜਸਕਰਨ ਵੱਲੋਂ ਇੱਕ ਵਾਰ ਫਿਰ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਸਾਂਝੀ ਰਸੋਈ 'ਚ। ਅੱਜ ਇੱਕ ਵਾਰ ਫਿਰ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਵੱਖਰੀ ਡਿਸ਼ ਜੋ ਕਿ ਦਿੱਲੀ 'ਚ ਬਹੁਤ ਫੇਮਸ ਹੈ, ਸ਼ਾਹੀ ਟੁਕੜਾ। ਦਿੱਲੀ ਦੀ ਸ਼ਾਨ, ਜਾਮਾ ਮਸਜਿਦ ਦੀ ਗਲੀਆਂ ਦੀ ਸ਼ਾਨ, ਸ਼ਾਹੀ ਟੁਕੜਾ। ਸ਼ਾਹੀ ਟੁਕੜਾ ਬਣਾਉਣ ਲਈ ਆਪਾਂ ਇੱਥੇ ਜੋ ਸਮਾਨ ਲਵਾਂਗੇ ਉਹ ਪਹਿਲਾਂ ਮੈਂ ਤੁਹਾਨੂੰ ਇੱਕ ਵਾਰ ਦੱਸਦਾ, ਉਸ ਤੋਂ ਬਾਅਦ ਆਪਾਂ ਬਣਾਵਾਂਗੇ ਸ਼ਾਹੀ ਟੁਕੜਾ। ਸ਼ਾਹੀ ਟੁਕੜਾ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਇੱਕ ਚੀਜ਼ ਦਾ ਧਿਆਨ ਰੱਖਾਂਗੇ। ਸਭ ਤੋਂ ਪਹਿਲਾਂ ਬਣਾਵਾਂਗੇ ਆਪਾਂ ਉਹਦੀ ਰਬੜੀ। ਅਤੇ ਰਬੜੀ ਬਣਾਉਣ ਲਈ ਇੱਥੇ ਮੈਂ ਲਿਆ ਵਾ ਅੱਧਾ ਲੀਟਰ ਮਤਲਬ ਫੁੱਲ ਕਰੀਮ ਮਿਲਕ, ਥੋੜ੍ਹੀ ਜਿਹੀ ਚੀਨੀ ਅਤੇ ਇਹਦੇ ਨਾਲ ਹੀ 4 ਇਲਾਇਚੀਆਂ, ਹਰੀਆਂ ਇਲਾਇਚੀਆਂ। ਅਤੇ ਸਭ ਤੋਂ ਪਹਿਲਾਂ ਆਪਾਂ ਬਣਾਵਾਂਗੇ ਰਬੜੀ ਅਤੇ ਉਸ ਤੋਂ ਬਾਅਦ ਆਪਾਂ ਇਹਦੇ ਬ੍ਰੈਡ ਤਿਆਰ ਕਰਾਂਗੇ, ਜਿਹਦੇ ਲਈ ਇੱਥੇ ਲਏ ਮੈਂ 4 ਵਾਈਟ ਬ੍ਰੈਡ। ਇਹ ਜ਼ਰੂਰੀ ਆ ਕਿ ਆਪਾਂ ਵਾਈਟ ਬ੍ਰੈਡ ਹੀ ਯੂਜ਼ ਕਰੀਏ। ਵਾਈਟ ਬ੍ਰੈਡ ਅਤੇ ਨਾਲ ਹੀ ਲਿਆ ਮੈਂ ਇੱਥੇ ਘਿਓ। ਆਪਾਂ ਇਹਨੂੰ ਸ਼ੈਲੋ ਫਰਾਈ ਵੀ ਕਰ ਸਕਦੇ ਹਾਂ, ਡੀਪ ਫਰਾਈ ਵੀ, ਉਹ ਆਪਣੇ ਟੇਸਟ ਦੇ ਅਕੋਰਡਿੰਗ ਆ। ਇਸ ਵਾਰ ਮੈਨੂੰ ਸ਼ੈਲੋ ਫਰਾਈ ਕਰਕੇ ਬਣਾਵਾਂਗਾ। ਅਤੇ ਆਓ ਸਭ ਤੋਂ ਪਹਿਲਾਂ ਆਪਾਂ ਬਣਾਈਏ ਰਬੜੀ। ਹੁਣ ਆਪਾਂ ਇੱਥੇ ਲਵਾਂਗੇ ਇੱਕ ਪੈਨ, ਜਿਹਦੇ ਵਿੱਚ ਬਣਾਵਾਂਗੇ ਆਪਾਂ ਆਪਣੀ ਰਬੜੀ। ਇੱਥੇ ਲਿਆ ਮੈਂ ਇੱਕ ਪੈਨ, ਕਰਾਂਗੇ ਆਪਣੀ ਗੈਸ ਨੂੰ ਔਨ ਅਤੇ ਐਡ ਕਰਾਂਗੇ ਇਹਦੇ ਵਿੱਚ ਆਪਣਾ ਫੁੱਲ ਕਰੀਮ। ਅੱਧਾ ਲੀਟਰ ਇੱਥੇ ਮੈਂ ਫੁੱਲ ਕਰੀਮ ਦੁੱਧ ਲਿਆ, ਤੁਸੀਂ ਇਹਨੂੰ ਘੱਟ ਵੱਧ ਵੀ ਕਰ ਸਕਦੇ ਜੋ। ਸਫੀਸ਼ੈਂਟ ਹੈ ਅੱਧਾ ਲੀਟਰ 2 ਮੈਂਬਰਾਂ ਲਈ। ਜਦੋਂ ਆਪਾਂ ਰਬੜੀ ਬਣਾਵਾਂਗੇ ਇੱਕ ਚੀਜ਼ ਦਾ ਧਿਆਨ ਰੱਖਣਾ ਵਾ, ਇੱਕ ਵਾਰ ਦੁੱਧ ਨੂੰ ਜਦੋਂ ਉਬਾਲ ਆ ਜਾਊਗਾ, ਇਹਨੂੰ ਆਪਾਂ ਕਰ ਦਾਂਗੇ ਇਹਦੀ ਗੈਸ ਰੇਂਜ ਨੂੰ, ਮਤਲਬ ਇਹਦੀ ਫਲੇਮ ਨੂੰ ਸਲੋ। ਅਤੇ ਜਿਹੜੀ ਇਹਦੇ ਉੱਤੇ ਮਲਾਈ ਆਵਾਂਗੇ ਉਹ ਆਪਾਂ ਇੱਕ ਕਿਨਾਰੇ ਵੀ ਲਗਾ ਸਕਦੇ ਹਾਂ, ਜਿਹੜਾ ਆਪਾਂ ਪੈਨ ਯੂਜ਼ ਕਰਨੇ ਆ, ਜਾਂ ਆਪਾਂ ਇੱਕ ਕਟੋਰੀ 'ਚ ਅੱਡ ਵੀ ਕੱਢ ਸਕਦੇ ਹਾਂ। ਉਹ ਓਪਸ਼ਨਲ ਹੈ, ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦਾ ਉਸ ਹਿਸਾਬ ਨਾਲ ਤੁਸੀਂ ਬਣਾ ਸਕਦੇ ਜੋ। ਹੁਣ ਆਪਾਂ ਇਹਨੂੰ ਆਉਣ ਦੇਵਾਂਗੇ ਇੱਕ ਉਬਾਲ, ਉਸ ਤੋਂ ਬਾਅਦ ਇਹਦੀ ਫਲੇਮ ਨੂੰ ਕਰ ਦਾਂਗੇ ਸਲੋ। ਜਦੋਂ ਬਿਲਕੁਲ ਘੱਟ ਦੁੱਧ ਰਹਿ ਜਾਏਗਾ 1/3, ਉਦੋਂ ਆਪਾਂ ਮਤਲਬ ਇਹ 'ਚ ਮਲਾਈ ਐਡ ਕਰਾਂਗੇ ਅਤੇ ਆਪਣੀ ਰਬੜੀ ਤਿਆਰ ਹੋ ਜਾਏਗੀ। ਆਪਾਂ ਇਹਨੂੰ ਪ੍ਰੋਪਰ ਸੁਖਾਉਣਾ ਨਹੀਂ ਗਾ, ਖੋਏ ਦੀ ਸਟੇਜ 'ਤੇ ਨਹੀਂ ਲਿਆਉਣਾ, ਪੂਰਾ ਪ੍ਰੋਪਰ ਖੋਆ ਨਹੀਂ ਬਣਾਉਣਾ ਇਹਦਾ ਆਪਾਂ। ਜਿੰਨਾ ਚਿਰ ਤੱਕ ਆਪਣੇ ਰਬੜੀ ਦਾ ਦੁੱਧ ਤਿਆਰ ਹੋਣਾ, ਉਨੇ ਚਿਰ ਤੱਕ ਆਪਾਂ ਕਰਦੇ ਹਾਂ ਬ੍ਰੈਡ, ਆਪਣੇ ਬ੍ਰੈਡ ਨੂੰ ਤਿਆਰ ਕਰਦੇ ਹਾਂ। ਇਹਦੇ ਲਈ ਆਪਾਂ ਲਾਵਾਂਗੇ ਇੱਕ ਪੈਨ ਅਤੇ ਹੁਣ ਆਪਾਂ ਦੁੱਧ ਨੂੰ ਰੱਖਾਂਗੇ ਦੂਸਰੀ ਰੇਂਜ 'ਤੇ ਅਤੇ ਇੱਥੇ ਆਪਾਂ ਕਰਾਂਗੇ ਆਪਣੇ ਬ੍ਰੈਡ ਤਿਆਰ। ਕਰਾਂਗੇ ਆਪਣੀ ਰੇਂਜ ਔਨ। ਹਮੇਸ਼ਾ ਧਿਆਨ ਰੱਖਣਾ ਵੀ ਆਪਾਂ ਇਹਦੀ ਵੀ ਫਲੇਮ ਲੋ ਹੀ ਰੱਖਾਂਗੇ। ਅਤੇ ਆਪਣਾ ਲਵਾਂਗੇ ਦੂਸਰਾ ਪੈਨ। ਜੇ ਆਪਾਂ ਗੱਲ ਕਰੀਏ ਜਾਮਾ ਮਸਜਿਦ ਸਟਾਈਲ ਸ਼ਾਹੀ ਟੁਕੜੇ ਦੀ, ਅਤੇ ਉਹ 'ਚ ਦੇਸੀ ਘਿਓ ਹੀ ਇਸਤੇਮਾਲ ਕੀਤਾ ਜਾਂਦਾ ਹੈ, ਅਤੇ ਆਪਾਂ ਵੀ ਇੱਥੇ ਦੇਸੀ ਘਿਓ ਦਾ ਹੀ ਇਸਤੇਮਾਲ ਕਰਾਂਗੇ। ਅਤੇ ਲਵਾਂਗੇ ਦੇਸੀ ਘਿਓ। ਇੱਥੇ ਮੈਂ ਆਪਣੇ ਦਰਸ਼ਕਾਂ ਨੂੰ ਫਿਰ ਇੱਕ ਵਾਰ ਦੱਸਦਾ, ਇਹ ਤੁਹਾਡੀ ਆਪਣੀ ਇੱਛਾ ਹੈ, ਤੁਸੀਂ ਇਹਨੂੰ ਡੀਪ ਫਰਾਈ ਕਰਨਾ ਚਾਹੋ ਡੀਪ ਫਰਾਈ ਕਰ ਸਕਦੇ ਹੋ, ਜੇ ਸ਼ੈਲੋ ਫਰਾਈ ਕਰਨਾ ਤਾਂ ਸ਼ੈਲੋ ਫਰਾਈ ਵੀ ਕਰ ਸਕਦੇ ਆਪਾਂ। ਲੇਕਿਨ ਅਗਰ ਆਪਾਂ ਗੱਲ ਕਰੀਏ ਓਰੀਜਨਲ ਟੇਸਟ ਦੀ, ਤਾਂ ਆਪਾਂ ਇਹਨੂੰ ਡੀਪ ਫਰਾਈ ਹੀ ਕਰਾਂਗੇ। ਲੇਕਿਨ ਅੱਜ ਮੈਂ ਇੱਥੇ ਥੋੜ੍ਹਾ ਹੈਲਥ ਨੂੰ ਦੇਖਦੇ ਹੋਏ ਇਹਨੂੰ ਸ਼ੈਲੋ ਫਰਾਈ ਕਰਾਂਗਾ। ਅਤੇ ਆਪਾਂ ਜਿਹੜੇ ਆਪਾਂ ਬ੍ਰੈਡ ਲਏ ਆ ਉਹਨਾਂ ਦੇ ਕਰ ਲਾਂਗੇ ਪੀਸ। ਵਾਈਟ ਬ੍ਰੈਡ ਦਾ ਆਪਾਂ ਇਸਤੇਮਾਲ ਕਰਾਂਗੇ। ਅਤੇ ਇਹਦੇ ਨਾਲ ਹੀ ਆਪਾਂ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਵਾ, ਜਦੋਂ ਆਪਣਾ ਦੁੱਧ ਥੋੜ੍ਹਾ ਰਿਡਿਊਸ ਹੋ ਜਾਊਗਾ, ਆਪਾਂ ਇਹਦੇ ਵਿੱਚ ਪਾਵਾਂਗੇ ਇਲਾਇਚੀ। ਇੱਥੇ ਆਪਾਂ ਇਲਾਇਚੀ ਪਾਊਡਰ ਵੀ ਯੂਜ਼ ਕਰ ਸਕਦੇ ਹਾਂ, ਇਲਾਇਚੀ ਨੂੰ ਕੁੱਟ ਕੇ ਵੀ ਪਾ ਸਕਦੇ ਹਾਂ। ਆਪਾਂ ਲਵਾਂਗੇ ਇੱਕ ਇਮਾਮ ਦਸਤਾ, ਇਹਦੇ ਵਿੱਚ ਲਵਾਂਗੇ ਇਲਾਇਚੀ, ਇਹਨਾਂ ਨੂੰ ਕੁੱਟ ਕੇ ਅਤੇ ਪਾ ਦਾਂਗੇ ਆਪਣੇ ਦੁੱਧ ਦੇ ਵਿੱਚ। ਅਤੇ ਆਪਾਂ ਨਾਲ ਦੀ ਨਾਲ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ, ਆਪਣੇ ਦੁੱਧ ਨੂੰ ਚਲਾਉਂਦੇ ਰਹਾਂਗੇ ਤਾਂ ਕਿ ਇਹ ਥੱਲੇ ਨਾ ਲੱਗੇ। ਨਹੀਂ ਤਾਂ ਕੀ ਹੋਊਗਾ ਵੀ ਆਪਣਾ ਦੁੱਧ ਜਾਂ ਤਾਂ ਓਵਰ ਕੁੱਕ ਹੋ ਕੇ ਮਤਲਬ ਜਲ ਜਾਏਗਾ ਥੱਲੋਂ, ਜਾਂ ਫਿਰ ਬਾਹਰ ਆ ਸਕਦਾ ਪੈਨ ਤੋਂ। ਅਤੇ ਆਪਾਂ ਨਾਲ ਦੀ ਨਾਲ ਇਹਨੂੰ ਚਲਾਉਂਦੇ ਰਹਾਂਗੇ। ਇੱਧਰ ਆਪਣਾ ਘਿਓ ਵੀ ਗਰਮ ਹੋ ਗਿਆ ਹੈ, ਅਤੇ ਹੁਣ ਆਪਾਂ ਕਰਾਂਗੇ ਆਪਣੇ ਬ੍ਰੈਡ ਨੂੰ ਸ਼ੈਲੋ ਫਰਾਈ।
आप अपनी फ्लेम थोड़ा जिहा कर लेंगे मीडियम। अच्छा गोल्डन ब्राउन करांगे अपने ब्रैड्स नूं दोनों तरफ तो। जिन्ना चिर तक अपने ब्रैड हो रहे आप अपना दुध चेक कर लांगे रबड़ी। मैं इस वक्त इहदी जिहड़ी मलाई आ ओहदे पैन च किनारियां ते लगाउने आ, पर तुसीं इहनूं अड्ड भी किसी बाउल च या दाल बाउल च कढ सकदे जो, किसी अड्ड कटोरी च कढ सकदे जो। ते जदों अपना दुध रिड्यूस होगा फिर उस तो बाद तुसीं इह च मलाई ऐड कर देना, वो मलाई वाली रबड़ी ताड़ी तैयार हो जाएगी। करांगे अपने ब्रेड नूं चेक। दर्शकों अपने ब्रेड हो चुके फ्राई। हुण आपां करांगे इहदी चाशनी तैयार। ते हुण आपां इहदे करेंगे चाशनी तैयार। ਇੱਥੇ ਹੁਣ ਆਪਣੇ ਬ੍ਰੈਡ ਵੀ ਫਰਾਈ ਹੋ ਚੁੱਕੇ ਆ ਤੇ ਆਪਣੀ ਰਬੜੀ ਨੂੰ ਚੈੱਕ ਕਰੀਏ, ਇਹ ਵੀ ਹੋ ਚੁੱਕਿਆ ਤਿਆਰ। ਆਪਾਂ ਇਹਦੀ ਮਲਾਈ ਨੂੰ ਕਰ ਦਾਂਗੇ ਇਹਦੇ ਵਿੱਚ ਮਿਕਸ। ਵੇਖੋ ਇੱਕਦਮ ਮਲਾਈਦਾਰ ਆਪਣੀ ਰਬੜੀ ਬਣ ਕੇ ਤਿਆਰ ਆ। ਇਹਦੇ ਵਿੱਚ ਪਾਈਆਂ ਸੀ ਆਪਾਂ ਕੁੱਟੀਆਂ ਹੋਈਆਂ ਇਲਾਚੀਆਂ ਤੇ ਨਾਲ ਹੀ ਇਹਦੇ ਵਿੱਚ ਆਪਾਂ ਪਾਵਾਂਗੇ ਥੋੜ੍ਹੇ ਜਿਹੇ ਡਰਾਈ ਫਰੂਟ, ਜਿਹਦੇ ਵਿੱਚ ਲਵਾਂਗੇ ਆਪਾਂ ਇੱਥੇ ਬਦਾਮ। ਬਦਾਮ ਨੂੰ ਫਾਈਨ ਚੌਪ ਕਰ ਲਿਆ, ਇਹਦੇ ਵਿੱਚ ਪਾਵਾਂਗੇ ਥੋੜ੍ਹੇ ਜਿਹੇ ਬਦਾਮ। ਥੋੜ੍ਹੇ ਜਿਹੇ ਪਾਵਾਂਗੇ ਆਪਾਂ ਇਹਦੇ ਵਿੱਚ ਕਾਜੂ। ਕਰ ਦਾਂਗੇ ਇਹਦੀ ਫਲੇਮ ਨੂੰ ਬੰਦ। अपनी रबड़ी भी तैयार आ, ब्रैड भी तैयार आ। हुण आपां करांगे इहदी चाशनी दी प्रिपरेशन, जिहदी लवांगे आपां इत्थे एक होर कढ़ाई या पैन। आपां लवांगे कढ़ाई, करांगे गैस ऑन ते इहदे विच पावांगे आपां 1 कप चीनी ਤੇ 1 ਕੱਪ ਚੀਨੀ ਦੇ ਵਿੱਚ ਆਪਾਂ ਪਾਵਾਂਗੇ ਅੱਧਾ ਕੱਪ ਪਾਣੀ। ਆਪਾਂ ਲਵਾਂਗੇ ਇੱਕ ਕੜਛੀ ਤੇ ਆਪਣੀ ਚਾਸ਼ਨੀ ਨੂੰ ਚਲਾਵਾਂਗੇ। ਫਲੇਮ ਫੁੱਲ ਰੱਖਾਂਗੇ। ਜੇਕਰ ਆਪਾਂ ਜਿਵੇਂ ਆਪਾਂ ਜੇ 2 ਕੱਪ ਚੀਨੀ ਲਵਾਂਗੇ ਤੇ ਉਹਦੇ ਥਾਂ ਆਪਾਂ ਪਾਵਾਂਗੇ 1 ਕੱਪ ਪਾਣੀ। ਇੱਥੇ ਮੈਂ 1 ਕੱਪ ਚੀਨੀ ਲਈ ਆ ਤਾਂ ਕਰਕੇ ਮੈਂ ਇਸ 'ਚ ਪਾਇਆ ਹੈ ਅੱਧਾ ਕੱਪ ਪਾਣੀ। चीनी घुलन तक आप इनू मतलब चलावांगे, गैस हाई रखांगे। जदों अपनी चाशनी तैयार करांगे इहदे विच आपां सैफरन यानी केसर दियां कुछ कलियां भी पा सकते हैं, मतलब केसर दे धागे। वो ऑप्शनल आ, वो मतलब तुसीं सुविधा अनुसार उन्होंने पा भी सकते हो या नहीं भी पा सकते, ऑप्शनल आ। आपां 7 तो 8 च केसर दे धागे भी पा सकते हैं। जिन्ना चिर तक अपनी चाशनी तैयार हो रही है उन्ना चिर तक आप इहदी गार्निश लई कुछ इत्थे ड्राई फ्रूट्स तैयार करांगे। तो जिन्ना चिर तक अपनी चाशनी तैयार हो रही है मैं तुहानूं दसदा आपां शाही टुकड़े की गार्निश की इस्तेमाल करांगे। जिहदे विच सब तो पहला मैं लिया है बादाम, जिन्हों फाइन चॉप कर लिया, मैं मतलब कट लिया छोटे छोटे पीस च। इहदे नाल ही इत्थे लिया मैं काजू, चिरौंजी ते पिस्ता। तो आप अपनी करते हैं चाशनी नूं चेक। अपनी चीनी बिल्कुल घुल गई है तो उस तो बाद आप चाशनी कुछ देर चला लिया। एक चीज़ का ध्यान रखना, आप जो थोड़ी जी चिपचिपी होने लग पेगी इनू कर देंगे बंद। सिर्फ 1-2 मिनट आप इन्हूं होर पकावांगे। आप एक तार की चाशनी बनानी इत्थे उहदे लई आप की करांगे चाशनी चेक करने लई चाशनी लवांगे थोड़ा ठंडा करके उन्होंने अपनी दोनों उंगलियों के विच ला के देखांगे। जे चिपचिपी मतलब एक तार बनेगी तो मतलब एक तार की अपनी चाशनी तैयार है। तो इस वक्त ये चिपचिपी भी है तो एक तार भी बन रही है, मतलब अपनी चाशनी तैयार है। हुण करांगे अपनी फ्लेम नूं बंद। तो हुण आपां करांगे अपनी शाही टुकड़े की प्लेटिंग। तो दर्शकों नूं एक होर चीज़ दसदा, जदों मैं रबड़ी बनाई इहदे विच स्वाद अनुसार थोड़ी जी चीनी भी ऐड की आ मैं। तुसीं अपने टेस्ट देखो बिल्कुल हल्की जी आपां चीनी भी ऐड करांगे। तो हुण आपां करदे हां अपनी प्लेटिंग। अपनी चाशनी भी तैयार आ, ब्रैड भी तैयार आ। हुण लवांगे एक ब्रैड, करांगे इनू चाशनी च डिप। बिल्कुल दोनों तरफ तो अपन बिल्कुल ही कर लांगे। सिर्फ 3 तो 4 सैकेंड आप इहदे विच डिप करांगे। उस तो बाद आप इहनूं लावांगे कट।
ਇਸੇ ਤਰ੍ਹਾਂ ਹੀ ਆਪਾਂ ਆਪਣੇ ਸਾਰੇ ਬ੍ਰੈਡ ਵਿੱਚ ਸੋਕ ਕਰ ਲਾਂਗੇ। ਥੋੜੀ ਜਿਹੀ ਚਾਸ਼ਨੀ ਆਪਾਂ ਇਹਦੇ ਉੱਤੇ ਪਾਵਾਂਗੇ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ, ਇਹਦੇ ਉੱਤੇ ਪਾਵਾਂਗੇ ਰਬੜੀ। ਤੇ ਗਾਰਨਿਸ਼ ਕਰਾਂਗੇ ਡਰਾਈ ਫਰੂਟਸ ਦੇ ਨਾਲ। ਸਭ ਤੋਂ ਪਹਿਲਾਂ ਬਦਾਮ, ਕਾਜੂ, चिरौंजी, थोड़ा जिहा पावांगे पिस्ता। ਅੱਜ ਦੇ ਐਪੀਸੋਡ ਦੀ ਸਾਡੀ ਰੈਸਪੀ ਦਿੱਲੀ ਦੀ ਫੇਮਸ ਸ਼ਾਹੀ ਟੁਕੜਾ ਦਿੱਲੀ ਜਾਮਾ ਮਸਜਿਦ ਸਟਾਈਲ ਤਿਆਰ ਹੈ ਤੇ ਉਮੀਦ ਕਰਦਾ ਹਾਂ ਕਿ ਸਾਡੇ ਦਰਸ਼ਕਾਂ ਨੂੰ ਵੀ ਬਹੁਤ ਪਸੰਦ ਆਈ ਹੋਏਗੀ ਤੇ ਆਪਣੇ ਘਰ ਜ਼ਰੂਰ ਟਰਾਈ ਕਰਨਾ। ਇਸ ਦੇ ਨਾਲ ਹੀ ਮੈਂ ਤੁਹਾਡੇ ਤੋਂ ਤੁਹਾਡਾ ਜਸ ਕਰਨ ਅਲਵਿਦਾ ਲੈ।